ਇੰਗਲੈਂਡ ਦੇ ਵਿੱਚ ਹੁਣੇ ਹੀ ਇਲੈਕਸ਼ਨ ਹੋ ਕੇ ਹਟੀ ਹੈਗੀ ਆ। ਉੱਥੇ ਵੀ ਜਿਹੜੀ ਲੇਬਰ ਪਾਰਟੀ ਆ, ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਝਟਕਾ ਲੱਗਾ ਹੈਗਾ ਆ ਤੇ ਜਿਹੜੇ ਰਿਫਾਰਮ ਯੂਕੇ ਆ ਉਹਨਾਂ ਦੀਆਂ ਕਾਫੀ ਜ਼ਿਆਦਾ ਜਿਹੜੀਆਂ ਸੀਟਾਂ ਆ ਉਹ ਜਿੱਤੀਆਂ ਹੈਗੀਆਂ ਆ। ਖਾਸ ਕਰਕੇ ਹਾਰਟਫੂਲ ਵਾਲਾ ਜਿਹੜਾ ਏਰੀਆ ਹੈਗਾ ਆ ਤੇ ਸਟੈਮਰ ਨੂੰ ਕਾਫੀ ਜ਼ਿਆਦਾ ਜਿਹੜਾ ਲਾਸ ਹੋਇਆ ਹੈਗਾ ਆ। ਸ਼ੋਰਲੇ, ਵੀਗਨ, ਰੈਡਿਚ ਤੇ ਟੈਮਵਰਥ ਵਾਲਾ ਜਿਹੜਾ ਏਰੀਆ, ਸੋ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਵੀ ਉਹਨੂੰ ਜਿਹੜਾ ਰਿਜ਼ਾਈਨ ਕਰਨਾ ਚਾਹੀਦਾ ਹੈਗਾ। ਕੀਅਰ ਸਟੈਮਰ ਦੀ ਪਾਰਟੀ ਲੋਕਲ ਇਲੈਕਸ਼ਨ ਦੇ ਵਿੱਚ 1850 ਦੇ ਕਰੀਬ ਕਾਉਂਸਲਰ ਜਿਹੜੇ ਆ ਉਹ ਲੂਜ਼ ਕਰ ਗਈ ਹੈਗੀ ਆ। ਇਹਨਾਂ ਦੇ ਵਿੱਚ ਕਈ ਉਹਨਾਂ ਦੇ ਸੀਨੀਅਰ ਫਿਗਰਸ ਵੀ ਸੀਗੇ। ਸੋ ਕਹਿੰਦੇ ਵੀ ਜਿਹੜੇ ਰਿਫਾਰਮ ਪਾਰਟੀ ਦੇ ਮੈਂਬਰਸ ਆ ਉਹ ਹੁਣ ਆਪਣਾ ਜਿਹੜਾ ਕੰਟਰੋਲ ਆ ਉਹ ਕਰਨਗੇ। ਜੀ, ਬਿਲਕੁਲ। ਸੋ ਨਾਈਜਲ ਫਰਾਜ ਉਹ ਵੀ ਉੱਥੇ ਸੇਮ ਉਹੀ ਏਜੰਡਾ ਜਿਹੜਾ ਉਹਨਾਂ ਦਾ ਹੈਗਾ ਇਮੀਗ੍ਰੇਸ਼ਨ ਦੇ ਉਲਟ ਬ੍ਰੈਗਜ਼ਿਟ ਵਾਲਾ ਜਿਹੜਾ ਉਸਦੇ ਉਹ ਹੱਕ ਦੇ ਵਿੱਚ ਸੀਗੇ। ਪਿਛਲੀਆਂ ਚੋਣਾਂ 'ਚ ਇੰਨਾ ਵਧੀਆ ਕਾਰਜਕਾਰੀ ਤਾਂ ਨਹੀਂ ਸੀ ਜਿਹੜੀ ਉਹ ਕਰ ਸਕੇ, ਪਰ ਹੁਣ ਲੋਕਲ ਇਲੈਕਸ਼ਨ 'ਚ ਇਹਨਾਂ ਦਾ ਇਹ ਜਿਹੜਾ ਏਜੰਡਾ ਆ ਹੁਣ ਹੌਲੀ-ਹੌਲੀ ਲੋਕਾਂ ਦੇ ਉੱਥੇ ਮਨ ਦੇ ਵਿੱਚ ਘਰ ਜਿਹੜਾ ਉਹ ਕਰ ਰਿਹਾ ਹੈ। ਆਪਾਂ ਇਹ ਵੀ ਉੱਥੇ ਦੇਖ ਰਹੇ ਹੈਗੇ ਆ। ਸੋ ਇਹਨਾਂ ਦੀ ਪਾਰਟੀ ਨੇ 400 ਤੋਂ ਵੱਧ ਜਿਹੜੀਆਂ ਕੌਂਸਲ ਦੀਆਂ ਰੇਸਿਸ ਆ ਇੰਗਲੈਂਡ ਦੇ ਵਿੱਚ, ਉਹਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਇਹ ਰਾਈਟ ਵਿੰਗ ਪੋਪੂਲਿਸਟ ਪਾਰਟੀ ਦੇ ਤੌਰ ਦੇ ਉੱਤੇ ਉੱਥੇ ਜਾਣੀ ਜਾਂਦੀ ਆ ਤੇ ਇਹਨਾਂ ਦਾ ਮੋਸਟ ਪੋਪੂਲਰ ਜਿਹੜਾ ਲੀਡਰ ਆ ਨਾਈਜਲ ਫਰਾਜ ਹੈਗਾ ਆ। ਤੇ ਸੇਮ ਜਿੱਦਾਂ ਟਰੰਪ ਹੋਣਾ ਦਾ ਏਜੰਡਾ ਸੀਗਾ ਐਂਟੀ ਇਮੀਗ੍ਰੇਸ਼ਨ ਵਾਲਾ, ਉਸੇ ਤਰੀਕੇ ਦੇ ਏਜੰਡੇ ਦੇ ਨਾਲ ਉਹ ਉੱਥੇ ਲਗਾਤਾਰ ਆਪਣੀ ਪੈੜ ਜਿਹੜੀ ਉਹ ਵਧਾ ਰਿਹਾ ਹੈਗਾ ਆ। ਸੋ ਓਵਰਆਲ ਕਹਿੰਦੇ ਵੀ ਇਹਨਾਂ ਦੀ ਪਾਰਟੀ ਨੂੰ 30% ਜਾਂ ਉਸ ਤੋਂ ਥੋੜ੍ਹੀ ਜਿਹੀਆਂ ਘੱਟ ਵੋਟਾਂ ਜਿਹੜੀਆਂ ਉਹ ਮਿਲੀਆਂ ਆ। ਬਟ ਆਪਾਂ ਇਹ ਕਹਿੰਦੇ ਵੀ ਇਹ ਉੱਥੇ ਮੰਨਿਆ ਜਾ ਰਿਹਾ ਆ ਵੀ ਸਟਿਲ ਮਚ ਬੈਟਰ ਦੈਨ ਬਿਫੋਰ, ਵੀ ਇਹ ਸਾਰੀਆਂ ਚੀਜ਼ਾਂ ਆ ਉਹ ਦੇਖਣ ਨੂੰ ਮਿਲ ਰਹੀਆਂ ਆ। ਸੋ ਕਹਿੰਦੇ ਵੀ ਹੁਣ ਤੁਸੀਂ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਕਹਿੰਦੇ ਵੀ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਇੱਕ ਤੁੱਕਾ ਹੀ ਆ ਵੀ ਜਿਹੜਾ ਲੱਗੀ ਜਾਂਦਾ ਆ। ਕਹਿੰਦਾ ਵੀ ਇਹ ਹੁਣ ਲੋਕ ਓਨੈਸਟਲੀ ਜਿਹੜਾ ਉਹ ਦੇਖ ਰਹੇ ਆ। ਕਹਿੰਦੇ ਵੀ ਇੱਕ ਹਿਸਟੋਰਿਕ ਸ਼ਿਫਟ ਬ੍ਰਿਟੇਨ ਦੀਆਂ ਜਿਹੜੀਆਂ ਬ੍ਰਿਟਿਸ਼ ਪੋਲਿਟਿਕਸ ਦੇ ਵਿੱਚ ਦੇਖ ਰਹੇ ਆ ਤੇ ਕਹਿੰਦੇ ਵੀ ਇਸ ਟਾਈਮ ਦੁਨੀਆ ਭਰ ਦੇ ਵਿੱਚ ਨੈਸ਼ਨਲ ਜਿਹੜਾ ਬਹੁਤੇ ਮੁਲਕਾਂ ਦੇ ਵਿੱਚ ਇਦਾਂ ਹੀ ਤੁਸੀਂ ਉੱਥੇ ਇਦਾਂ ਦਾ ਹਿਸਟੋਰਿਕ ਸ਼ਿਫਟ ਆ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਜੀ। ਤੇ ਇੰਗਲੈਂਡ ਦੇ ਵਿੱਚ ਹੁਣੇ ਹੀ ਇਲੈਕਸ਼ਨ ਹੋ ਕੇ ਹਟੀ ਹੈਗੀ ਆ। ਉੱਥੇ ਵੀ ਜਿਹੜੀ ਲੇਬਰ ਪਾਰਟੀ ਆ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਝਟਕਾ ਲੱਗਾ ਹੈਗਾ ਆ ਤੇ ਜਿਹੜੇ ਰਿਫਾਰਮ ਯੂਕੇ ਆ ਉਹਨਾਂ ਦੀਆਂ ਕਾਫੀ ਜ਼ਿਆਦਾ ਜਿਹੜੀਆਂ ਸੀਟਾਂ ਆ ਉਹ ਜਿੱਤੀਆਂ ਹੈਗੀਆਂ ਆ। ਖਾਸ ਕਰਕੇ ਹਾਰਟਫੂਲ ਵਾਲਾ ਜਿਹੜਾ ਏਰੀਆ ਹੈਗਾ ਆ ਤੇ ਸਟੈਮਰ ਨੂੰ ਕਾਫੀ ਜ਼ਿਆਦਾ ਜਿਹੜਾ ਲਾਸ ਹੋਇਆ ਹੈਗਾ ਆ। ਸ਼ੋਰਲੇ, ਵੀਗਨ, ਰੈਡਿਚ ਤੇ ਟੈਮਵਰਥ ਵਾਲਾ ਜਿਹੜਾ ਏਰੀਆ, ਸੋ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਵੀ ਉਹਨੂੰ ਜਿਹੜਾ ਰਿਜ਼ਾਈਨ ਕਰਨਾ ਚਾਹੀਦਾ ਹੈਗਾ। ਕੀਅਰ ਸਟੈਮਰ ਦੀ ਪਾਰਟੀ ਲੋਕਲ ਇਲੈਕਸ਼ਨ ਦੇ ਵਿੱਚ 1850 ਦੇ ਕਰੀਬ ਕਾਉਂਸਲਰ ਜਿਹੜੇ ਆ ਉਹ ਲੂਜ਼ ਕਰ ਗਈ ਹੈਗੀ ਆ। ਇਹਨਾਂ ਦੇ ਵਿੱਚ ਕਈ ਉਹਨਾਂ ਦੇ ਸੀਨੀਅਰ ਫਿਗਰਸ ਵੀ ਸੀਗੇ। ਸੋ ਕਹਿੰਦੇ ਵੀ ਜਿਹੜੇ ਰਿਫਾਰਮ ਪਾਰਟੀ ਦੇ ਮੈਂਬਰਸ ਆ ਉਹ ਹੁਣ ਆਪਣਾ ਜਿਹੜਾ ਕੰਟਰੋਲ ਆ ਉਹ ਕਰਨਗੇ। ਜੀ, ਬਿਲਕੁਲ। ਸੋ ਨਾਈਜਲ ਫਰਾਜ ਉਹ ਵੀ ਉੱਥੇ ਸੇਮ ਉਹੀ ਏਜੰਡਾ ਜਿਹੜਾ ਉਹਨਾਂ ਦਾ ਹੈਗਾ ਇਮੀਗ੍ਰੇਸ਼ਨ ਦੇ ਉਲਟ ਬ੍ਰੈਗਜ਼ਿਟ ਵਾਲਾ ਜਿਹੜਾ ਉਸਦੇ ਉਹ ਹੱਕ ਦੇ ਵਿੱਚ ਸੀਗੇ। ਪਿਛਲੀਆਂ ਚੋਣਾਂ 'ਚ ਇੰਨਾ ਵਧੀਆ ਕਾਰਜਕਾਰੀ ਤਾਂ ਨਹੀਂ ਸੀ ਜਿਹੜੀ ਉਹ ਕਰ ਸਕੇ, ਪਰ ਹੁਣ ਲੋਕਲ ਇਲੈਕਸ਼ਨ 'ਚ ਇਹਨਾਂ ਦਾ ਇਹ ਜਿਹੜਾ ਏਜੰਡਾ ਆ ਹੁਣ ਹੌਲੀ-ਹੌਲੀ ਲੋਕਾਂ ਦੇ ਉੱਥੇ ਮਨ ਦੇ ਵਿੱਚ ਘਰ ਜਿਹੜਾ ਉਹ ਕਰ ਰਿਹਾ ਹੈ। ਆਪਾਂ ਇਹ ਵੀ ਉੱਥੇ ਦੇਖ ਰਹੇ ਹੈਗੇ ਆ। ਸੋ ਇਹਨਾਂ ਦੀ ਪਾਰਟੀ ਨੇ 400 ਤੋਂ ਵੱਧ ਜਿਹੜੀਆਂ ਕੌਂਸਲ ਦੀਆਂ ਰੇਸਿਸ ਆ ਇੰਗਲੈਂਡ ਦੇ ਵਿੱਚ, ਉਹਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਇਹ ਰਾਈਟ ਵਿੰਗ ਪੋਪੂਲਿਸਟ ਪਾਰਟੀ ਦੇ ਤੌਰ ਦੇ ਉੱਤੇ ਉੱਥੇ ਜਾਣੀ ਜਾਂਦੀ ਆ ਤੇ ਇਹਨਾਂ ਦਾ ਮੋਸਟ ਪੋਪੂਲਰ ਜਿਹੜਾ ਲੀਡਰ ਆ ਨਾਈਜਲ ਫਰਾਜ ਹੈਗਾ ਆ। ਤੇ ਸੇਮ ਜਿੱਦਾਂ ਟਰੰਪ ਹੋਣਾ ਦਾ ਏਜੰਡਾ ਸੀਗਾ ਐਂਟੀ ਇਮੀਗ੍ਰੇਸ਼ਨ ਵਾਲਾ, ਉਸੇ ਤਰੀਕੇ ਦੇ ਏਜੰਡੇ ਦੇ ਨਾਲ ਉਹ ਉੱਥੇ ਲਗਾਤਾਰ ਆਪਣੀ ਪੈੜ ਜਿਹੜੀ ਉਹ ਵਧਾ ਰਿਹਾ ਹੈਗਾ ਆ। ਸੋ ਓਵਰਆਲ ਕਹਿੰਦੇ ਵੀ ਇਹਨਾਂ ਦੀ ਪਾਰਟੀ ਨੂੰ 30% ਜਾਂ ਉਸ ਤੋਂ ਥੋੜ੍ਹੀ ਜਿਹੀਆਂ ਘੱਟ ਵੋਟਾਂ ਜਿਹੜੀਆਂ ਉਹ ਮਿਲੀਆਂ ਆ। ਬਟ ਆਪਾਂ ਇਹ ਕਹਿੰਦੇ ਵੀ ਇਹ ਉੱਥੇ ਮੰਨਿਆ ਜਾ ਰਿਹਾ ਆ ਵੀ ਸਟਿਲ ਮਚ ਬੈਟਰ ਦੈਨ ਬਿਫੋਰ, ਵੀ ਇਹ ਸਾਰੀਆਂ ਚੀਜ਼ਾਂ ਆ ਉਹ ਦੇਖਣ ਨੂੰ ਮਿਲ ਰਹੀਆਂ ਆ। ਸੋ ਕਹਿੰਦੇ ਵੀ ਹੁਣ ਤੁਸੀਂ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਕਹਿੰਦੇ ਵੀ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਇੱਕ ਤੁੱਕਾ ਹੀ ਆ
ਵੀ ਜਿਹੜਾ ਲੱਗੀ ਜਾਂਦਾ ਆ। ਕਹਿੰਦਾ ਵੀ ਇਹ ਹੁਣ ਲੋਕ ਓਨੈਸਟਲੀ ਜਿਹੜਾ ਉਹ ਦੇਖ ਰਹੇ ਆ। ਕਹਿੰਦੇ ਵੀ ਇੱਕ ਹਿਸਟੋਰਿਕ ਸ਼ਿਫਟ ਬ੍ਰਿਟੇਨ ਦੀਆਂ ਜਿਹੜੀਆਂ ਬ੍ਰਿਟਿਸ਼ ਪੋਲਿਟਿਕਸ ਦੇ ਵਿੱਚ ਦੇਖ ਰਹੇ ਆ। ਤੇ ਕਹਿੰਦੇ ਵੀ ਇਸ ਟਾਈਮ ਦੁਨੀਆ ਭਰ ਦੇ ਵਿੱਚ ਨੈਸ਼ਨਲ ਜਿਹੜਾ ਬਹੁਤੇ ਮੁਲਕਾਂ ਦੇ ਵਿੱਚ ਇਦਾਂ ਹੀ ਤੁਸੀਂ ਉੱਥੇ ਇਦਾਂ ਦਾ ਹਿਸਟੋਰਿਕ ਸ਼ਿਫਟ ਆ ਉਹ ਦੇਖਣ ਨੂੰ ਮਿਲ ਰਿਹਾ ਹੈਗਾ। ਜੀ।